ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਵਿੱਚ ਅਸੀਂ ਹਰ ਵਾਰ ਪੰਜਾਬ ਤੇ ਦੇਸ਼ ਦੀਆਂ ਤੇ ਦੁਨੀਆ ਭਰ ਦੀਆਂ ਕੁਝ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਵਿੱਚ ਵਾਪਰਦੀਆਂ ਨੇ ਜਾਂ ਸਿਆਸਤ ਵਿੱਚ ਵਾਪਰਦੀਆਂ ਨੇ ਜਾਂ ਆਰਥਿਕਤਾ ਦਾ ਜਿਹੜਾ ਖੇਤਰ ਉਹ 'ਚ ਵਾਪਰਦੀਆਂ ਹੈ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਉੱਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕੇ ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀ ਦਿੱਤੀ ਜਾ ਸਕੇ। ਅੱਜ ਅਸੀਂ ਬਹੁਤੀ ਗੱਲ ਜਿਹੜੀ ਕਰਾਂਗੇ ਪੰਜਾਬ ਦੇ ਹਵਾਲੇ ਨਾਲ ਹੀ ਕਰਾਂਗੇ, ਪਰ ਉਹਦੇ 'ਚ ਇਹ ਨਜ਼ਰ ਜ਼ਰੂਰ ਆਏਗਾ ਤੁਹਾਨੂੰ ਕਿ ਗੱਲ ਭਾਵੇਂ ਪੰਜਾਬ ਦੇ ਹਵਾਲੇ ਨਾਲ ਹੋ ਰਹੀ ਹੈ, ਪਰ ਗੱਲ ਹੋ ਰਹੀ ਹੈ ਦੇਸ਼ ਪੱਧਰ ਤੇ ਇੱਕ ਜਿਹੜਾ ਗੁੱਸਾ ਦਿਖਾਈ ਦੇ ਰਿਹਾ ਹੈ NRC ਤੇ ਖਾਸ ਤੌਰ ਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ। ਸੋ ਗੱਲਬਾਤ ਜਦੋਂ ਸ਼ੁਰੂ ਕਰਨ ਲੱਗੇ ਹਾਂ ਤੇ ਅਸੀਂ ਪੰਜਾਬ ਦੇ ਹਵਾਲੇ ਨਾਲ ਇਸ ਕਰਕੇ ਕਿਹਾ ਸ਼ੁੱਕਰਵਾਰ ਦਾ ਦਿਨ ਪੰਜਾਬ ਲਈ ਬਹੁਤ ਅਹਿਮ ਰਿਹਾ, ਕਿਉਂਕਿ ਸ਼ੁੱਕਰਵਾਰ ਦੇ ਦਿਨ ਪੰਜਾਬ ਦੇ ਵਿੱਚ ਹੁਕੂਮਤੀ ਧਿਰ ਕਾਂਗਰਸ ਪਾਰਟੀ ਨੇ ਬਕਾਇਦਾ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਇੱਕ ਮਤਾ ਲਿਆਂਦਾ ਜਿਹੜਾ ਪਾਸ ਵੀ ਕਰ ਲਿਆ ਗਿਆ। ਇਸ ਕਰਕੇ ਪੰਜਾਬ ਲਈ ਬਹੁਤ ਅਹਿਮ ਹੈ, ਕਿਉਂਕਿ ਪੰਜਾਬ ਦੇਸ਼ ਦਾ ਦੂਸਰਾ ਸੂਬਾ ਬਣ ਗਿਆ ਜਿਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਰੱਦ ਕਰ ਦਿੱਤਾ ਇੱਕ ਕਿਸਮ ਦਾ, ਯਾਨੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੇ ਪਾਸ ਜਿਹੜਾ ਬਿੱਲ ਹੋਇਆ ਹੋਵੇ ਤੇ ਉਹ ਕਾਨੂੰਨ ਬਣ ਗਿਆ ਹੋਵੇ ਤੇ ਫਿਰ ਸੂਬਿਆਂ ਦੇ ਵਿੱਚ ਉਹਦਾ ਵਿਰੋਧ ਚੱਲ ਰਿਹਾ ਹੋਵੇ ਤੇ ਫਿਰ ਕਹਿੰਦੇ ਹੁੰਦੇ ਆ ਵੀ ਨਿੱਤਰੇ ਕੌਣ ਕੌਣ। ਤਾਂ ਸਭ ਤੋਂ ਪਹਿਲਾਂ ਕੇਰਲਾ ਨਿੱਤਰਿਆ ਸੀ। ਕੇਰਲਾ ਦੀ ਸਰਕਾਰ ਨੇ ਬਕਾਇਦਾ ਇਸ ਕਾਨੂੰਨ ਦੇ ਖਿਲਾਫ ਮਤਾ ਲਿਆਂਦਾ ਆਪਣੀ ਵਿਧਾਨ ਸਭਾ ਦੇ ਵਿੱਚ, ਤੇ ਕੇਰਲਾ ਦੀ ਸਰਕਾਰ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਹੋਇਆ ਤੇ ਨਾਗਰਿਕਤਾ ਸੋਧ ਕਾਨੂੰਨ ਤੇ ਬਾਕੀ ਨਿਯਮਾਂ ਨੂੰ ਚੈਲੰਜ ਕਰਦਿਆਂ ਕੇਰਲਾ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਇਹ ਜਿਹੜਾ ਕਾਨੂੰਨ ਹੈ ਸੰਵਿਧਾਨ ਦੀ ਧਾਰਾ 14, 21 ਤੇ 25 ਦੇ ਤਹਿਤ ਜਿਹੜੇ ਮੌਲਿਕ ਅਧਿਕਾਰ ਸਾਡੇ ਆ ਉਹਦੀ ਉਲੰਘਣਾ ਕਰਦਾ ਹੈ ਤੇ ਇਹ ਬਹੁਤ ਹੀ ਤਰਕਹੀਣ ਕਾਨੂੰਨ ਬਣਾਇਆ ਗਿਆ ਹੈ ਤੇ ਇਹ ਅਣਉਚਿਤ ਹੈ ਤੇ ਇਹ ਕਿਸੇ ਵੀ ਕੀਮਤ ਤੇ ਅਸੀਂ ਕੇਰਲਾ 'ਚ ਲਾਗੂ ਨਹੀਂ ਕਰਨਾ, ਇਹ ਕੇਰਲਾ ਦੀ ਸਰਕਾਰ ਨੇ ਕਿਹਾ ਸੀ। ਅੱਛਾ, ਇਹ ਜਿਹੜਾ ਨਾਗਰਿਕਤਾ ਕਾਨੂੰਨ ਹੈ ਇਹਦੇ ਖਿਲਾਫ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ ਦੇ ਵਿੱਚ ਕੇਰਲਾ ਦੀ ਗਵਰਨਮੈਂਟ ਨੇ ਵੀ ਪਟੀਸ਼ਨ ਪਾਈ। ਕੋਈ ਸਟੇਟ ਗਵਰਨਮੈਂਟ ਪਹਿਲੀ ਗਵਰਨਮੈਂਟ ਹੈ ਕੇਰਲਾ ਜਿਹਨੇ ਇਹਦੇ ਖਿਲਾਫ ਪਟੀਸ਼ਨ ਪਾਈ। ਤੇ ਇੱਕ ਹੋਰ ਗੱਲ ਇਹਦੇ 'ਚ ਨਾਲ ਜੋੜ ਦਈਏ ਕਿ ਬਹੁਤ ਸਾਰੀਆਂ ਪਟੀਸ਼ਨਾਂ ਪਹਿਲਾਂ ਵੀ ਜਾ ਚੁੱਕੀਆਂ ਸੁਪਰੀਮ ਕੋਰਟ ਦੇ ਵਿੱਚ ਤੇ ਕੇਰਲਾ ਦੀ ਜਿਹੜੀ ਪਟੀਸ਼ਨ ਹੈ ਉਹਦੇ 'ਚ ਵੀ ਲਗਭਗ ਉਹੀ ਲੌਜਿਕ ਦਿੱਤੇ ਗਏ ਆ, ਉਹੀ ਦਲੀਲਾਂ ਦਿੱਤੀਆਂ ਗਈਆਂ। ਖਾਸ ਤੌਰ ਦੇ ਉੱਤੇ ਸਾਰੀਆਂ ਦਲੀਲਾਂ ਦਾ ਇੱਕ ਜਿਹੜਾ ਬੇਸ ਹੈ ਜਾਂ ਆਧਾਰ ਹੈ ਉਹ ਇਹੀ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਧਰਮ ਦੇ ਆਧਾਰ ਤੇ ਭੇਦਭਾਵ ਕਰਦਾ ਹੈ, ਜਿਹੜੀ ਭਾਰਤ ਦੇ ਨਾਗਰਿਕਾਂ ਨੂੰ ਵੰਡਦਾ ਹੈ, ਕਿਉਂਕਿ ਇਸ ਕਾਨੂੰਨ ਦੇ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਤੋਂ 2015 ਤੋਂ ਪਹਿਲਾਂ ਜਿਹੜੇ ਭਾਰਤ ਆਏ ਆ ਹਿੰਦੂ, ਸਿੱਖ, ਬੌਧ, ਜੈਨੀ, ਪਾਰਸੀ ਤੇ ਈਸਾਈ ਭਾਈਚਾਰੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਮੁਸਲਿਮ ਭਾਈਚਾਰੇ ਨੂੰ ਇਹਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਵਿਰੋਧ ਏਦਾਂ ਲੱਗਦਾ ਸੀ ਵੀ ਪਤਾ ਨਹੀਂ ਇਸ ਕਰਕੇ ਹੋ ਰਿਹਾ ਕਿ ਇਹ ਮੁਸਲਿਮ ਭਾਈਚਾਰੇ ਦੇ ਖਿਲਾਫ ਹੈ, ਪਰ NRC ਨੂੰ ਵੀ ਜੇ ਅਸੀਂ ਨਾਲ ਜੋੜੀਏ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਨਾਲ ਜੋੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਰ ਆਮ ਭਾਰਤੀ ਜਿਹੜਾ ਹੈ, ਚਾਹੇ ਉਹ ਦਲਿਤ ਹੈ, ਆਦਿਵਾਸੀ ਹੈ, ਘੱਟ ਗਿਣਤੀ ਭਾਈਚਾਰੇ ਦੇ ਜਿਹੜੇ ਲੋਕ ਹੈ, ਉਹ ਜਿਹੜੇ ਲੋਕ ਹੈ ਗਰੀਬ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਆਮ ਨਾਗਰਿਕ, ਉਹਨਾਂ ਦੇ ਖਿਲਾਫ ਇਹ ਕਾਨੂੰਨ ਹੈ। ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਸ਼ੁੱਕਰਵਾਰ ਨੂੰ ਕਾਂਗਰਸ ਦੀ ਸਰਕਾਰ ਵੱਲੋਂ, ਕੈਪਟਨ ਅਮਰਿੰਦਰ ਦੀ ਸਰਕਾਰ ਵੱਲੋਂ ਬ੍ਰਹਮ ਮਹਿੰਦਰਾ ਜਿਹੜੇ ਕੈਬਨਿਟ ਮੰਤਰੀ ਹੈ ਉਹ ਇਹ ਮਤਾ ਲੈ ਕੇ ਆ ਰਹੇ ਸੀ ਤਾਂ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ ਉਹ ਗੱਲਾਂ ਵੀ ਦੱਸਣ ਵਾਲੀਆਂ ਇਸ ਕਰਕੇ ਹੈ ਕਿ ਸਰਕਾਰ ਦਾ ਪੱਖ ਕੀ ਹੈ, ਪੰਜਾਬ ਗੌਰਮੈਂਟ ਦਾ ਇਹਦੇ 'ਚ ਕੀ ਪੱਖ ਹੈ। ਪੰਜਾਬ ਗੌਰਮੈਂਟ ਦਾ ਪੱਖ ਰੱਖਦਿਆਂ ਕਿਹਾ ਗਿਆ ਕਿ ਪਾਰਲੀਮੈਂਟ ਵੱਲੋਂ ਜਿਹੜਾ ਇਹ ਨਾਗਰਿਕਤਾ ਕਾਨੂੰਨ ਲਿਆਂਦਾ ਗਿਆ ਇਹ ਦੇਸ਼ ਭਰ ਦੇ ਵਿੱਚ ਇਹਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਹੈ, ਇਹਦੇ ਕਰਕੇ ਲੋਕਾਂ 'ਚ ਕਾਫੀ ਗੁੱਸਾ ਆਇਆ, ਸਮਾਜਿਕ ਤੌਰ ਦੇ ਉੱਤੇ ਇੱਕ ਅਸ਼ਾਂਤੀ ਪੈਦਾ ਹੋ ਗਈ ਹੈ ਤੇ ਇਹ ਲੱਗਦਾ ਹੈ ਕਿ ਇੱਕ ਜਿਵੇਂ ਮੁਲਕ ਦੇ ਵਿੱਚ ਆਉਣ ਵਾਲਾ ਸਮਾਂ ਕੁਝ ਇੰਨਾ ਖਤਰਨਾਕ ਬਣ ਸਕਦਾ ਹੈ ਵੀ ਜਿਵੇਂ ਮੁਲਕ ਦੇ ਵਿੱਚ ਆਵਾਜਾਈ ਦੀ ਸਥਿਤੀ ਬਣ ਸਕਦੀ ਹੈ, ਇੱਕ ਸਿਵਲ ਵਾਰ ਵਰਗੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਤੇ ਇਸ ਕਾਨੂੰਨ ਦੇ ਖਿਲਾਫ ਪੰਜਾਬ ਦੇ ਵਿੱਚ ਵੀ ਬੜੇ ਮੁਜ਼ਾਹਰੇ ਹੋਏ, ਪ੍ਰਦਰਸ਼ਨ ਹੋਏ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਵੀ ਜਿਹੜੇ ਪ੍ਰਦਰਸ਼ਨ 'ਚ ਨਿਕਲੇ ਤੇ ਪਰ ਅਮਨ ਪੂਰਵਕ ਸਾਰਾ ਰਿਹਾ ਤੇ ਪੰਜਾਬ ਦੇ ਸਾਰੇ ਸਮਾਜ ਜਿਹੜੇ ਦੇ ਤਬਕੇ ਹੈਗੇ ਆ ਉਹ ਸਾਰੇ ਲੋਕਾਂ ਨੇ ਇਹਦੇ 'ਚ ਹਿੱਸਾ ਲਿਆ ਤੇ ਇਹ ਗੱਲ ਕਹੀ ਗਈ ਉੱਥੇ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕਾਨੂੰਨ ਦਾ ਵਿਰੋਧ ਕਰਕੇ ਇਹ ਗੱਲ ਕਹੀ ਵੀ ਭਾਰਤ ਦਾ ਜਿਹੜਾ ਧਰਮ ਨਿਰਪੱਖਤਾ ਦਾ ਜਿਹੜਾ ਤਾਣਾ ਬਾਣਾ ਆ ਸਾਡੇ ਮੁਲਕ ਦਾ ਉਹ ਸਦਾ ਤੋਂ ਮਜ਼ਬੂਤ ਰਿਹਾ ਤੇ ਇਹਨੂੰ ਹੁਣ ਤੋੜਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਤੇ ਜਦੋਂ ਵੀ ਕਦੀ ਇਹਨੂੰ ਤੋੜਨ ਦੀ ਕੋਸ਼ਿਸ਼ ਹੋਈ ਹੈ
ਉਦੋਂ ਦੇਸ਼ ਦੀ ਜਨਤਾ ਜਿਹੜੀ ਇਹਦੇ ਖਿਲਾਫ ਖੜੀ ਹੋਈ ਹੈ ਤੇ ਇਸੇ ਕਰਕੇ ਇਹਦਾ ਵਿਰੋਧ, ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। ਤੇ ਜਿਹੜੀ ਕੈਪਟਨ ਅਮਰਿੰਦਰ ਦਾ ਦਾਅਵਾ ਇਹ ਸੀ ਵੀ ਉਹਨਾਂ ਦੀ ਸਰਕਾਰ ਜਿਹੜੀ ਹੈ ਜਿਹੜੀ ਦੇਸ਼ ਨੂੰ ਵੰਡਣ ਵਾਲੀ ਜਿਹੜੀ ਕੋਈ ਵੀ ਗੱਲ ਹੈ ਉਹਦੇ ਖਿਲਾਫ ਹੈ, ਤੇ ਇਹ ਕਾਨੂੰਨ ਜਿਹੜਾ ਹੈ ਨਾਗਰਿਕਤਾ ਕਾਨੂੰਨ, ਇਹ ਦੇਸ਼ ਨੂੰ ਵੰਡਣ ਵਾਲਾ, ਇਸ ਕਰਕੇ ਇਹਨੂੰ ਕਿਸੇ ਵੀ ਕੀਮਤ ਤੇ ਪੰਜਾਬ 'ਚ ਅਸੀਂ ਲਾਗੂ ਨਹੀਂ ਹੋਣ ਦੇਣਾ। ਤੇ ਉਂਝ ਵੀ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿਹੜੇ ਸ਼ੋਸ਼ਣ ਦਾ ਸ਼ਿਕਾਰ ਘੱਟ ਗਿਣਤੀ ਹੈ ਤੇ ਉਹਨਾਂ ਨੂੰ ਨਾਗਰਿਕਤਾ ਦੇਣ ਦੇ ਖਿਲਾਫ ਨਹੀਂ ਹੈਗੇ, ਕੈਪਟਨ ਅਮਰਿੰਦਰ ਨੇ ਕਿਹਾ। ਪਰ ਖਿਲਾਫਤ ਇਸ ਕਰਕੇ ਹੋ ਰਹੀ ਹੈ ਕਿ ਧਰਮ ਦੇ ਆਧਾਰ ਦੇ ਉੱਤੇ ਭੇਦਭਾਵ ਕੀਤਾ ਗਿਆ, ਉਹਨਾਂ ਦਾ ਕਹਿਣਾ ਇਹ ਸੀ। ਕੁੱਲ ਮਿਲਾ ਕੇ ਅਸੀਂ ਕਹਿ ਰਹੇ ਹਾਂ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਵੀ ਕੇਰਲਾ ਦੀ ਸਰਕਾਰ ਵਾਂਗ ਹੀ ਜਿਹੜਾ ਇੱਕ ਮਜ਼ਬੂਤੀ ਦੇ ਨਾਲ ਉਹਨੇ ਇੱਕ ਮਤਾ ਲਿਆਂਦਾ ਤੇ ਉਹ ਇਹਦੇ 'ਤੇ ਸਟੈਂਡ ਕਰ ਗਏ ਆ ਕਿ ਇਹ ਬਹੁਤ ਹੀ ਖਤਰਨਾਕ ਕਿਸਮ ਦਾ ਕਾਨੂੰਨ ਹੈ ਤੇ ਇਹ ਕਾਨੂੰਨ ਜਿਹੜਾ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਏਗਾ। ਉਹਨਾਂ ਦਾ ਇਹ ਕਹਿਣਾ ਜਿਹੜਾ ਆ ਇਹ ਬੜਾ ਵਾਜਬ ਹੈ, ਪਰ ਨਾਲ ਦੀ ਨਾਲ ਅਸੀਂ ਇਹ ਵੀ ਚਾਹਾਂਗੇ ਕਿ ਜਿਵੇਂ ਕੇਰਲਾ ਦੀ ਸਰਕਾਰ ਵੀ ਸੁਪਰੀਮ ਕੋਰਟ 'ਚ ਗਈ ਹੈ, ਪੰਜਾਬ ਦੀ ਸਰਕਾਰ ਨੂੰ ਵੀ ਇਸ ਮਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਜਿਹੜਾ ਕਰਨਾ ਚਾਹੀਦਾ ਹੈ। ਦੂਜੀ ਗੱਲ NRC ਦੇ ਇਸ਼ੂ ਦੇ ਉੱਤੇ ਵੀ ਹੈ। NRC ਜਿਹੜੀ ਹੈ ਉਹ ਦੇਸ਼ ਭਰ ਦੇ ਵਿੱਚ ਜਿਹੜੀ ਲਾਗੂ ਕੀਤੀ ਜਾ ਰਹੀ ਹੈ, ਜਿਹੜਾ ਕੌਮੀ ਨਾਗਰਿਕ ਰਜਿਸਟਰ ਦਾ ਮਾਮਲਾ ਹੈਗਾ ਤੇ ਉਹਦੇ ਖਿਲਾਫ ਵੀ ਇੱਕ ਵਿਰੋਧ ਜਿਹੜਾ ਪੰਜਾਬ ਦੇ ਵਿੱਚ ਦਿਖਾਈ ਦਿੱਤਾ ਹੈ। ਹੁਣ ਇਹਦੇ 'ਚ ਅਸੀਂ ਗੱਲ ਜਿਹੜੀ ਜੋੜਨਾ ਚਾਹੁੰਦੇ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਹੋਇਆ ਕੀ, ਖਾਸ ਤੌਰ ਦੇ ਉੱਤੇ ਇਸ ਮਸਲੇ ਦੇ ਉੱਤੇ ਜਦੋਂ ਕਾਂਗਰਸ ਪਾਰਟੀ ਮਤਾ ਲੈ ਕੇ ਆ ਰਹੀ ਸੀ ਤਾਂ ਪ੍ਰਮੁੱਖ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਉਹਨੇ ਇਸ ਮਤੇ ਦੇ ਹੱਕ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਮਤਾ ਲਿਆ ਰਹੀ ਹੈ ਕਾਨੂੰਨ ਦੇ ਖਿਲਾਫ, ਕਾਂਗਰਸ ਪਾਰਟੀ ਦਾ, ਕੈਪਟਨ ਅਮਰਿੰਦਰ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਨੇ। ਤੇ ਆਮ ਆਦਮੀ ਪਾਰਟੀ ਪਹਿਲਾਂ ਵੀ ਡਟ ਕੇ ਦੇ ਖਿਲਾਫ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਾਲਤ ਹੈ ਉਹ ਮੂੰਹ ਦੇ ਵਿੱਚ ਕੋੜ ਕੈਲੜੀ ਵਾਲੀ ਹੋ ਗਈ, ਨਾ ਅੰਦਰ ਲੰਘਦੀ ਹੈ ਨਾ ਬਾਹਰ ਸੁੱਟ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਵਿਧਾਨ ਸਭਾ ਦੇ ਵਿੱਚ ਬਹੁਤ ਤਰਸ ਵਾਲੀ ਬਣੀ ਰਹੀ ਜਦੋਂ ਇਹ ਮਤਾ ਲਿਆਂਦਾ ਜਾ ਰਿਹਾ ਸੀ। ਉਹ ਨਾਅਰੇਬਾਜ਼ੀ ਕਰ ਰਹੇ ਸੀ, ਨਾਅਰੇਬਾਜ਼ੀ ਕਰਦਿਆਂ ਉਹਨਾਂ ਨੇ ਕਈ ਗੱਲਾਂ ਕਹੀਆਂ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ NRC ਦੇ ਖਿਲਾਫ ਹੈ, ਪਰ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਆ ਉਹ ਉਹਦੇ ਉਹ ਹੱਕ 'ਚ ਹੈ, ਪਰ ਸਿਰਫ ਇਹ ਜੋੜਨਾ ਚਾਹੁੰਦੇ ਆ ਵੀ ਉਹ 'ਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਏ, ਉਹਨੂੰ ਬਾਹਰ ਨਾ ਰੱਖਿਆ ਜਾਏ। ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਕਰਦਾ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਲੋਕ ਜਵਾਬ ਹੁਣ ਮੰਗ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਫਸ ਜਾਂਦਾ ਹੈ। ਇਹ ਕਹਿੰਦਾ ਹੋਇਆ ਕਿ ਅਸੀਂ ਤਾਂ ਜੀ ਇਸ ਕਰਕੇ ਕਹਿੰਦੇ ਆ ਕਿ ਇਹਦੇ ਜੋੜ ਦਿੱਤਾ ਜਾਏ, ਮੁਸਲਿਮ ਧਰਮ ਵੀ ਇਹਦੇ 'ਚ ਜੋੜ ਦਿੱਤਾ ਜਾਏ, ਪਰ ਅਸੀਂ ਇਹਦੇ ਖਿਲਾਫ ਨਹੀਂ, ਇਹ ਹੋਣਾ ਚਾਹੀਦਾ ਹੈ। ਤੇ ਇੱਕ ਕਿਸਮ ਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਹਾਸੋਹਾਣੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਕਾਨੂੰਨ ਦੇ ਖਿਲਾਫ ਮਤਾ ਲਿਆਂਦਾ ਉਹਦਾ ਵਿਰੋਧ ਕੀਤਾ, ਇਹ ਕਹਿ ਕੇ ਵੀ ਸ਼ਰਨਜੀਤ ਢਿੱਲੋਂ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਆਗੂ ਆ ਵਿਧਾਨ ਸਭਾ ਦੇ ਵਿੱਚ, ਉਹ ਕਹਿੰਦੇ ਅਸੀਂ ਮੁਸਲਮਾਨਾਂ ਨੂੰ ਇਸ ਕਾਨੂੰਨ 'ਚ ਸ਼ਾਮਲ ਕਰਨ ਦੀ ਮੰਗ ਕਰਦੇ ਹਾਂ, ਪਰ ਇਸ ਕਾਨੂੰਨ ਦੇ ਨਾਲ ਖੜੇ ਹਾਂ। ਜਿਹੜਾ ਪੰਜਾਬ ਸਰਕਾਰ ਮਤਾ ਲਿਆਈ ਸੀ ਉਹ 'ਚ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਸਰਕਾਰ ਦਾ ਸਾਥ ਦਿੱਤਾ, ਕੇਂਦਰ ਦੇ ਕਾਨੂੰਨ ਨੂੰ ਪੰਜਾਬ 'ਚ ਲਾਗੂ ਨਹੀਂ ਕਰਨ ਦਿੱਤਾ ਜਾਏਗਾ ਇਹ ਕਹਿੰਦਿਆਂ, ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦਾ ਹੀ ਸਾਥ ਦਿੱਤਾ, ਪਰ ਸਿਰਫ ਆਪਣਾ ਕਹਿ ਲਓ ਵੀ ਆਈ ਵਾਸ਼ ਕਰਨਾ ਕਹਿ ਲਓ ਇਹਨੂੰ ਤੁਸੀਂ, ਵੀ ਆਪਣਾ ਆਪ ਬਚਾਉਣ ਵਾਸਤੇ ਇੰਨੀ ਕੁ ਗੱਲ ਜੋੜਤੀ ਕਿ ਇਹਦੇ 'ਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਤੇ ਅਸੀਂ ਕਹਿੰਦੇ ਅਸੀਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨਹੀਂ ਕਰਦੇ। ਅਕਾਲੀ ਦਲ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਨੂੰ ਜੋੜਨ ਦੀ ਮੰਗ ਕਰਦੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਤੋਂ ਇਹ ਪਤਾ ਲੱਗ ਜਾਂਦਾ ਕਿ ਤੁਹਾਡੀਆਂ ਜਿਹੜੀਆਂ ਸਿਆਸੀ ਪਹਿਲ ਕਦਮੀਆਂ ਕੀ ਨੇ। ਸੋ ਪੰਜਾਬ ਸਰਕਾਰ ਨੇ ਇੱਕ ਵਾਰ ਇਤਿਹਾਸਕ ਕਾਰਜ ਕੀਤਾ ਹੈ, ਕੈਪਟਨ ਅਮਰਿੰਦਰ ਦੀ ਇੱਕ ਵਾਰ ਪਹਿਲਾਂ ਵੀ ਜਦੋਂ ਸਰਕਾਰ ਸੀ ਤਾਂ ਉਹਨਾਂ ਨੇ ਵੀ ਉਦੋਂ ਵੀ ਇਤਿਹਾਸਕ ਕਾਰਜ ਕੀਤਾ ਸੀ, ਜਿਹੜੇ ਪਾਣੀਆਂ ਦੇ ਸਾਰੇ ਜਿਹੜੇ ਮਤੇ ਪਿਛਲੇ ਸੀਗੇ ਜਾਂ ਜਿੰਨੇ ਵੀ ਸਮਝੌਤੇ ਸੀ ਉਹ ਰੱਦ ਕਰ ਦਿੱਤੇ ਸੀ। ਤੇ ਕੈਪਟਨ ਅਮਰਿੰਦਰ ਇਹ ਨਾਗਰਿਕਤਾ ਕਾਨੂੰਨ ਦੇ ਖਿਲਾਫ ਮਤਾ ਲਿਆ ਕੇ ਵੀ ਬੱਲੇ ਬੱਲੇ ਖੱਟ ਗਏ ਨੇ, ਭਾਵੇਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਪੰਜਾਬ ਦੇ ਆਮ ਬੰਦੇ ਲਈ ਹਾਲੇ ਤੱਕ ਕੋਈ ਇੱਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਕੈਪਟਨ ਅਮਰਿੰਦਰ ਦੀ ਪ੍ਰਸ਼ੰਸਾ ਦੇ ਵਿੱਚ ਕੋਈ ਲਫ਼ਜ਼ ਜਿਹੜਾ ਆ ਕਢਵਾ ਸਕੇ। ਪਰ ਇਸ ਕਾਨੂੰਨ ਦੇ ਖਿਲਾਫ ਜਿਹੜਾ ਗੁੱਸਾ ਲੋਕਾਂ ਦੇ ਵਿੱਚ ਸੀ, ਉਸ ਗੁੱਸੇ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਵੀ ਮੰਗ ਕਰ ਰਹੀ ਹੈ ਤੇ ਕਾਂਗਰਸ ਦੀ ਹਕੂਮਤ ਹੈ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਇੱਕ ਵਧੀਆ ਦਾ ਖੇਡ ਗਏ ਨੇ ਰਾਜਨੀਤਿਕ ਤੌਰ ਦੇ ਉੱਤੇ, ਤੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਘਿਰ ਗਿਆ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੁੱਦੇ ਤੇ ਹਾਸੋਹੀਣ ਸਥਿਤੀ ਬਣੀ ਹੈ। ਸਾਂਝੀ ਸੱਥ ਵਿੱਚ ਦੂਸਰੀ ਗੱਲ ਅੱਜ ਅਸੀਂ ਜਿਹੜੀ ਕਰਾਂਗੇ ਉਹ ਸਾਰੇ ਦੇਸ਼ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ, ਖਾਸ ਤੌਰ ਤੇ ਜਿਹੜਾ ਆਮ ਬੰਦਾ ਜਦੋਂ ਆਪਣਾ ਵਿਰੋਧ ਪ੍ਰਦਰਸ਼ਨ ਕਰਦਾ ਹੈ ਤੇ ਉਹਨੂੰ ਰੋਕਣ ਦੇ ਕਿਹੜੇ ਕਿਹੜੇ ਤਰੀਕੇ ਜਿਹੜੇ ਆ ਸਰਕਾਰਾਂ ਕੋਲ ਹੁੰਦੇ ਆ। ਇਸ ਦੂਜੀ ਗੱਲਬਾਤ ਦੇ ਵਿੱਚੋਂ ਸਾਡੀ ਇਹ ਗੱਲ ਨਿਕਲਣ ਵਾਲੀ ਹੈ
क्योंकि तुसीं खबरां दे बुलेटिन 'ਚ सुनिया होएगा कि दिल्ली 'ਚ 3 महीने वास्ते एक रासुका नां दा कानून जिहड़ा आ ਉਹ ਲਾਗੂ ਕਰ ਦਿੱਤਾ ਗਿਆ ਤੇ ਇਹਦੇ 'ਚ ਅਧਿਕਾਰ ਮਿਲ ਗਿਆ ਦਿੱਲੀ ਦੀ ਪੁਲਿਸ ਨੂੰ ਵੀ ਕਿਸੇ ਨੂੰ ਵੀ ਉਹ ਗ੍ਰਿਫਤਾਰ ਕਰ ਸਕਦੀ ਹੈ। ਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਬਕਾਇਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ, ਕੌਮੀ ਸੁਰੱਖਿਆ ਕਾਨੂੰਨ ਜਿਹਨੂੰ ਮੈਂ ਰਾਸੂਕਾ ਕਿਹਾ, ਉਹਦੇ ਤਹਿਤ ਇਸ ਗੱਲ ਦੇ ਅਧਿਕਾਰ ਦੇ ਦਿੱਤੇ ਦਿੱਲੀ ਦੀ ਪੁਲਿਸ ਨੂੰ ਵੀ ਕਿਸੇ ਵੀ ਬੰਦੇ ਨੂੰ ਉਹ ਗ੍ਰਿਫਤਾਰ ਕਰ ਸਕਦੀ ਹੈ। ਇਹ ਅਧਿਕਾਰ ਦੇਣਾ ਕਿਸੇ ਵੀ ਵਿਅਕਤੀ ਨੂੰ ਸਿਰਫ ਇਹ ਕਹਿ ਕੇ ਕਿ ਇਹ ਕੌਮੀ ਸੁਰੱਖਿਆ ਵਾਸਤੇ ਖਤਰਾ ਆ, ਇਹ ਬੰਦਾ, ਉਹਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਮਿਲ ਜਾਂਦਾ ਪੁਲਿਸ ਨੂੰ। ਪੁਲਿਸ ਕੋਲ ਪਹਿਲਾਂ ਹੀ, ਭਾਰਤ ਦੀ ਪੁਲਿਸ ਜਿਹੜੀ ਹੈ ਉਹਦੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਅਧਿਕਾਰ ਹੈਗੇ ਆ। ਅਸੀਂ ਉਹ ਸਾਰਾ ਕੁਝ ਭੋਗਿਆ, ਪੰਜਾਬ ਨੇ ਆਪਣੇ ਪਿੰਡੇ ਤੇ ਭੋਗਿਆ ਜਦੋਂ ਪੰਜਾਬ ਦੇ ਵਿੱਚ ਇੱਕ ਪਾਸੇ ਸਰਕਾਰੀ ਦਹਿਸ਼ਤਗਰਦੀ ਸੀ, ਦੂਜੇ ਪਾਸੇ ਇੱਕ ਦੂਸਰੀ ਕਿਸਮ ਦੀ ਦਹਿਸ਼ਤਗਰਦੀ ਸੀ ਤੇ ਇਹਨਾਂ ਦੋਵਾਂ ਦਹਿਸ਼ਤਗਰਦੀਆਂ ਦੇ ਵਿਚਾਲੇ ਜਿਹੜਾ ਆ ਉਹ ਆਮ ਬੰਦਾ ਜਿਹੜਾ ਪਿਸ ਰਿਹਾ ਸੀ, ਲਹੂ ਲਹਾਨ ਹੋ ਰਿਹਾ ਸੀ। ਉਸ ਦੌਰ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਗਏ, ਕਿਸੇ ਵਿਅਕਤੀ ਨੂੰ ਵੀ ਕਦੇ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਤੇ ਬਹੁਤ ਸਾਰੇ ਝੂਠੇ ਮੁਕਾਬਲੇ ਵੀ ਬਣਾਏ ਗਏ। ਹਾਲੇ ਤੱਕ ਵੀ ਉਹਨਾਂ ਨਾਵਾਂ ਦਾ ਤਾਂ ਪਤਾ ਹੈ ਵੀ ਆਹ ਲੋਕ ਗਾਇਬ ਹੋ ਗਏ ਨੇ, ਪਰ ਉਹ ਕਿੱਥੇ ਚਲੇ ਗਏ ਹਾਲੇ ਤੱਕ ਨਹੀਂ ਪਤਾ ਲੱਗ ਰਿਹਾ। ਤੇ ਇਹ ਪੰਜਾਬ ਦੇ ਵਿੱਚ ਪੁਲਿਸ ਨੂੰ ਮਿਲੇ ਬੇਇੰਤਹਾ ਅਧਿਕਾਰਾਂ ਦੇ ਕਰਕੇ ਸੀ। ਦਿੱਲੀ ਦੀ ਪੁਲਿਸ ਨੂੰ ਇਹ ਅਧਿਕਾਰ ਦੇਣ ਦਾ ਇਹ ਅਚਾਨਕ ਖਿਆਲ ਦਿੱਲੀ ਦੇ ਉਪ ਰਾਜਪਾਲ ਨੂੰ ਕਿਉਂ ਆ ਗਿਆ? ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਦੋ ਗੱਲਾਂ ਨੇ। ਇੱਕ ਗੱਲ ਤਾਂ ਇਹ ਵੀ ਦਿੱਲੀ ਕੇਂਦਰ ਬਣੀ ਹੋਈ ਹੈ ਇਸ ਵੇਲੇ, ਦੇਸ਼ ਭਰ 'ਚ ਜਿਹੜਾ ਇੱਕ ਗੁੱਸਾ ਆ, ਖਾਸ ਤੌਰ 'ਤੇ ਨੌਜਵਾਨਾਂ 'ਚ, ਵਿਦਿਆਰਥੀਆਂ 'ਚ, ਆਮ ਲੋਕਾਂ 'ਚ ਗੁੱਸਾ ਜਿਹੜਾ ਆ, ਉਸ ਗੁੱਸੇ ਦੀ ਕੇਂਦਰ ਜਿਹੜੀ ਆ ਦਿੱਲੀ ਬਣੀ ਹੋਈ ਹੈ। ਦਿੱਲੀ 'ਚ ਸ਼ਾਹੀਨ ਬਾਗ ਇੱਕ ਇੱਦਾਂ ਦਾ ਇਲਾਕਾ ਜਿੱਥੇ ਪਿਛਲੇ 35 ਦਿਨ ਤੋਂ ਲਗਾਤਾਰ ਲੋਕ ਜਿਹੜੇ ਆ ਉਹ ਧਰਨੇ 'ਤੇ ਬੈਠੇ 24 ਘੰਟੇ। ਔਰਤਾਂ ਜਿਹੜੀਆਂ ਆ ਉਹ ਸ਼ਾਮ ਨੂੰ 5 ਵਜੇ ਘਰ ਜਾਂਦੀਆਂ, ਆਪਣਾ ਰੋਟੀ ਟੁੱਕ ਤਿਆਰ ਕਰਕੇ ਤੇ ਫਿਰ ਉਹ 7 ਵਜੇ ਆ ਕੇ ਬਹਿ ਜਾਂਦੀਆਂ। ਸਾਰੀ ਰਾਤ ਔਰਤਾਂ, ਮਰਦ, ਇਹ ਨਹੀਂ ਕਿ ਇਕੱਲੇ ਮੁਸਲਿਮ ਧਰਮ ਦੇ ਲੋਕ, ਸਾਰੇ ਧਰਮਾਂ ਦੇ ਲੋਕ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉੱਥੇ ਜਿਹੜੇ ਆ ਰੋਜ਼ ਇਕੱਤਰ ਹੁੰਦੇ ਨੇ। ਤੇ ਦਿੱਲੀ ਜਿਹੜੀ ਹੈ ਉਹ ਇਸ ਗੁੱਸੇ ਦਾ ਕੇਂਦਰ ਬਣੀ ਹੋਈ ਹੈ। ਉਹ ਗੁੱਸਾ ਜਿਹਦਾ ਅਸੀਂ ਜ਼ਿਕਰ ਕੀਤਾ ਪਹਿਲਾਂ ਹੀ, ਨਾਗਰਿਕਤਾ ਕਾਨੂੰਨ ਦੇ ਖਿਲਾਫ ਹੈ। ਉਹ ਗੁੱਸਾ NRC ਦੇ ਖਿਲਾਫ ਹੈ। ਤੇ ਇੱਕ ਗੱਲ ਤਾਂ ਇਸ ਗੁੱਸੇ ਨੂੰ ਕਿੱਦਾਂ ਦਬਾਉਣਾ ਆ। ਕਿਸੇ ਵੀ ਵਿਅਕਤੀ ਨੂੰ ਤੁਸੀਂ ਗ੍ਰਿਫਤਾਰ ਕਰ ਲਓ ਤੇ ਉਹਨੂੰ ਜਿੰਨਾ ਚਿਰ ਮਰਜ਼ੀ ਤੁਸੀਂ ਆਪਣੇ ਕੋਲ ਰੱਖੋ, ਉਹਨੂੰ ਹਿਰਾਸਤ ਵਿੱਚ ਰੱਖੋ। ਤੇ ਇੱਕ ਤਾਂ ਇਹ ਤਰੀਕਾ ਲੱਭਿਆ ਕਿ ਇਸ ਗੁੱਸੇ ਨੂੰ ਦਬਾਉਣਾ ਹੈ। ਦੂਜਾ, ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ। 8 ਫਰਵਰੀ ਨੂੰ ਦਿੱਲੀ 'ਚ ਵੋਟਾਂ ਪੈਣੀਆਂ ਤੇ 19 ਜਨਵਰੀ ਤੋਂ 18 ਅਪ੍ਰੈਲ 2020 ਤੱਕ ਇਹ ਅਧਿਕਾਰ ਦਿੱਤਾ ਗਿਆ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਦੀ ਪੁਲਿਸ ਨੂੰ ਵੀ ਤੁਸੀਂ ਇਹ ਰਾਸੂਕਾ ਕਾਨੂੰਨ ਜਿਹੜਾ ਲਾਗੂ ਕਰੋ। ਜਿਹੜਾ ਵੀ ਤੁਹਾਨੂੰ ਬੰਦਾ ਲੱਗਦਾ ਵੀ ਹਾਂ ਇਹ ਖਤਰਾ ਆ ਰਾਸ਼ਟਰੀ ਸੁਰੱਖਿਆ ਵਾਸਤੇ, ਉਹਨੂੰ ਗ੍ਰਿਫਤਾਰ ਕਰੋ ਤੇ ਜਿੰਨਾ ਚਿਰ ਮਰਜ਼ੀ ਰੱਖੋ। ਇਹ ਹੈ ਕਿ ਅਸਲ ਦੇ ਵਿੱਚ, ਵੈਸੇ ਤਾਂ ਮੈਂ ਸੌਖੇ ਲਫ਼ਜ਼ਾਂ 'ਚ ਦੱਸ ਚੁੱਕਾ, ਪਰ ਫਿਰ ਵੀ ਇਹਦੀ ਡਿਟੇਲ ਦੇਣੀ ਚਾਹੁੰਦਾ। ਰਾਸ਼ਟਰੀ ਜਾਂ ਕੌਮੀ ਸੁਰੱਖਿਆ ਕਾਨੂੰਨ ਰਾਸੂਕਾ ਹੈ ਕਿ ਰਾਸੂਕਾ ਇੱਦਾਂ ਦੇ ਬੰਦੇ ਨੂੰ ਇਹਤਿਆਤਨ ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਦੇ ਦਿੰਦਾ ਹੈ ਜਿਹਦੇ ਬਾਰੇ ਸਰਕਾਰ ਇਹ ਕਵੇ ਕਿ ਇਹ ਜੀ ਸਾਡੇ ਵਾਸਤੇ ਖਤਰਾ ਹੈ, ਕੌਮੀ ਸੁਰੱਖਿਆ ਵਾਸਤੇ ਖਤਰਾ ਹੈ ਜਾਂ ਕਾਨੂੰਨ ਵਿਵਸਥਾ ਵਾਸਤੇ ਖਤਰਾ ਹੈ। ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਅਨਿਲ ਬੈਜਲ ਨੇ, ਉੱਥੋਂ ਦੇ ਉਪ ਰਾਜਪਾਲ ਦਿੱਲੀ ਦੇ, ਉਹਨਾਂ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ 1980 ਦੀ ਧਾਰਾ 3 ਦੀ ਉਪ ਧਾਰਾ 3 ਦਾ ਇਸਤੇਮਾਲ ਕੀਤਾ ਤੇ 19 ਜਨਵਰੀ ਤੋਂ 18 ਅਪ੍ਰੈਲ ਤੱਕ ਇਹ ਜਿਹੜਾ ਲਾਗੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਹ ਜਿਹੜਾ ਲਾਗੂ ਹੁੰਦੇ ਰਹੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਵੀ, ਪਰ ਇਹਦਾ ਇਤਿਹਾਸ ਇਹ ਦੱਸੀਏ ਅਸੀਂ ਵੀ 1980 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਜਦੋਂ ਸਰਕਾਰ ਸੀ ਉਦੋਂ ਇਹ ਕਾਨੂੰਨ ਬਣਾਇਆ ਗਿਆ ਸੀ। ਉਦੋਂ ਵੀ ਦੇਸ਼ ਵਿੱਚ ਇੱਕ ਗੁੱਸੇ ਦੀ ਲਹਿਰ ਸੀ। ਐਮਰਜੈਂਸੀ ਦੇ ਦੌਰਾਨ, ਐਮਰਜੈਂਸੀ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਿੰਨਾ ਗੁੱਸਾ ਦੇਸ਼ ਦੇ ਵਿੱਚ ਪਾਇਆ ਜਾ ਰਿਹਾ ਸੀ ਤੇ ਫਿਰ ਕਿੱਦਾਂ ਇੰਦਰਾ ਗਾਂਧੀ ਦੀ ਸਰਕਾਰ ਜਿਹੜੀ ਆ ਬੇਦਖਲ ਵੀ ਹੋ ਗਈ ਸੀ। ਸੋ ਇਹ ਕਾਨੂੰਨ ਜਿਹੜਾ ਆ ਉਦੋਂ ਇੰਦਰਾ ਗਾਂਧੀ ਨੇ ਬਣਾਇਆ ਤੇ ਇਸ ਕਾਨੂੰਨ 'ਚ ਉਦੋਂ ਹੀ ਇਹ ਤੈਅ ਕਰ ਦਿੱਤਾ ਗਿਆ ਕੋਈ ਵੀ ਬੰਦਾ ਹੋਵੇ ਦੇਸ਼ ਦਾ, ਬਿਨਾਂ ਕਿਸੇ ਇਲਜ਼ਾਮ ਦੇ, ਬਿਨਾਂ ਕਿਸੇ ਦੋਸ਼ ਦੇ, ਸਿਰਫ ਤੇ ਸਿਰਫ ਸ਼ੱਕ ਦੇ ਆਧਾਰ ਤੇ ਘੱਟੋ ਘੱਟ 3 ਮਹੀਨੇ ਤੋਂ ਲੈ ਕੇ ਵੱਧ ਤੋਂ ਵੱਧ 1 ਸਾਲ ਵਾਸਤੇ ਉਹਨੂੰ ਤੁਸੀਂ ਹਿਰਾਸਤ ਵਿੱਚ ਰੱਖ ਸਕਦੇ ਹੋ। ਇਹ ਜਦੋਂ ਇੰਦਰਾ ਗਾਂਧੀ ਨੇ ਕਾਨੂੰਨ ਬਣਾਇਆ ਉਹ ਸੀ।
ਤੇ ਇਹ ਵੀ ਜ਼ਰੂਰੀ ਨਹੀਂ ਸੀ, ਜਾਣਕਾਰੀ ਦੇਣੀ ਵੀ ਜ਼ਰੂਰੀ ਨਹੀਂ ਸੀ ਵੀ ਉਹਨੂੰ ਕਿਸ ਆਧਾਰ ਤੇ ਹਿਰਾਸਤ ਵਿੱਚ ਲਿਆ ਗਿਆ। ਉਹ ਬੰਦਾ ਹਾਈ ਕੋਰਟ ਦੇ ਇੱਕ ਸਲਾਹ ਬੋਰਡ 'ਚ ਅਪੀਲ ਤਾਂ ਕਰ ਸਕਦਾ ਹੈ, ਪਰ ਉਹਨੂੰ ਵਕੀਲ ਤੱਕ ਦੀ ਸਹੂਲਤ ਨਹੀਂ ਸੀ ਦਿੱਤੀ ਜਾਂਦੀ। ਨਾਲ ਹੀ ਜੇ ਅਥਾਰਟੀ ਨੂੰ ਲੱਗਦਾ ਹੈ, ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਕੌਮੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਲਈ ਖਤਰਾ ਹੈ, ਤੇ ਉਹਨੂੰ ਆਪਣੀ ਮਰਜ਼ੀ ਨਾਲ ਜਿੰਨਾ ਚਿਰ ਮਰਜ਼ੀ ਇਹਤਿਆਤਨ ਕਹਿ ਕੇ ਉਹਨੂੰ ਹਿਰਾਸਤ ਵਿੱਚ ਰੱਖ ਸਕਦੇ ਸੀ। ਤੇ ਜਿਸ ਸਟੇਟ ਦਾ ਉਹ ਮਸਲਾ ਹੁੰਦਾ ਹੈ, ਉੱਥੋਂ ਦੀ ਸਰਕਾਰ ਨੂੰ ਇਹ ਸੂਚਿਤ ਜ਼ਰੂਰ ਕਰਨਾ ਹੁੰਦਾ ਵੀ ਉਸ ਬੰਦੇ ਨੂੰ ਅਸੀਂ ਕੌਮੀ ਸੁਰੱਖਿਆ ਕਾਨੂੰਨ ਰਾਸੂਕਾ ਦੇ ਤਹਿਤ ਅਸੀਂ ਹਿਰਾਸਤ ਵਿੱਚ ਲਿਆ ਹੋਇਆ। ਸੋ ਇਸ ਕਿਸਮ ਦਾ ਇਹ ਹੈ। ਸੋ ਇਹ ਜੇ ਕਾਨੂੰਨ ਇੱਦਾਂ ਦਾ ਲਿਆਂਦਾ ਜਾ ਰਿਹਾ। ਨੰਬਰ 1 ਤਾਂ ਇਹ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਦਿੱਲੀ ਦੇ ਵਿੱਚ ਨਾਗਰਿਕਤਾ ਕਾਨੂੰਨ ਤੇ ਕੌਮੀ ਨਾਗਰਿਕ ਰਜਿਸਟਰ ਦੇ ਖਿਲਾਫ ਜਿਹੜੇ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ, ਇਕੱਲਾ ਸ਼ਾਹੀਨ ਬਾਗ ਹੀ ਨਹੀਂ, ਯੂਨੀਵਰਸਿਟੀਆਂ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਆ, ਉਹਨਾਂ ਨੂੰ ਕਿੱਦਾਂ ਰੋਕਣਾ, ਇਹ ਕਾਨੂੰਨ ਦੀ ਵਰਤੋਂ ਕੀਤੀ ਜਾਏਗੀ। ਦਿੱਲੀ ਪੁਲਿਸ ਭਾਵੇਂ ਕਹਿੰਦੀ ਹੈ ਰੂਟੀਨ ਹੈ ਜੀ, ਸਾਡੀ ਤਾਂ ਰੂਟੀਨ ਹੈ ਜੀ, ਇਹਦਾ ਚੋਣਾਂ ਦੇ ਨਾਲ, ਦਿੱਲੀ ਦੀਆਂ ਚੋਣਾਂ ਨਾਲ ਜਾਂ ਨਾਗਰਿਕਤਾ ਕਾਨੂੰਨ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਜਦ ਕਿ ਇਹ ਗੱਲ ਬਿਲਕੁਲ ਸਾਫ਼ ਦਿਖਾਈ ਦੇ ਰਹੀ ਹੈ ਵੀ ਇਹ ਦੋ ਗੱਲਾਂ ਕਰਕੇ ਵੀ ਦਿੱਲੀ ਦੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਹੁਣ ਇਸ ਕਾਨੂੰਨ ਦੇ ਤਹਿਤ, ਲੋਕਾਂ ਨੂੰ ਡਰਾਇਆ ਜਾਏਗਾ, ਧਮਕਾਇਆ ਜਾਏਗਾ, ਘੁਸਪੈਠ ਕਰਾਈ ਜਾਏਗੀ ਜਿਹੜੇ ਮੁਜ਼ਾਹਰੇ ਹੋ ਰਹੇ ਉਹਦੇ ਵਿੱਚ ਵੀ, ਤੇ ਚੋਣਾਂ ਦੇ ਦੌਰਾਨ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹਦੇ ਬਾਰੇ ਖਬਰਾਂ ਆ ਰਹੀਆਂ ਕਿ ਅਰਵਿੰਦ ਕੇਜਰੀਵਾਲ ਜਿਹੜਾ ਹੈ ਦਿੱਲੀ ਦੇ ਵਿੱਚ ਅਨਚੈਲੰਜਡ ਇੱਕ ਕਿਸਮ ਦੇ ਲੀਡਰ ਦੇ ਤੌਰ ਤੇ ਉੱਭਰਿਆ ਹੈ, ਤੇ ਲਗਾਤਾਰ ਦੂਜੀ ਵਾਰ ਸਰਕਾਰ ਜਿਹੜੀ ਆ ਬਣੇਗੀ ਆਮ ਆਦਮੀ ਪਾਰਟੀ ਦੀ, ਤੇ ਇੱਕ ਪ੍ਰਚੰਡ ਬਹੁਮਤ ਨਾਲ ਬਣੇਗੀ। ਸੋ ਉਹ ਚੋਣਾਂ ਨੂੰ ਕਿੱਦਾਂ ਡਿਸਟਰਬ ਕਰਨਾ, ਚੋਣਾਂ 'ਚ ਜਿਹੜੇ ਲੋਕ ਆਮ ਆਦਮੀ ਪਾਰਟੀ ਨਾਲ ਜਾਂਦੇ ਦਿਖਾਈ ਦੇਣਗੇ, ਉਹਨਾਂ ਦੇ ਚੋਣਵੇਂ ਬੰਦੇ ਜਿਹੜੇ ਆ ਉਹਨਾਂ ਤੇ ਇਹ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਸੋ ਇਹ ਕਿਸਮ ਦੀ ਇੱਕ ਕੋਸ਼ਿਸ਼ ਹੈ, ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਉਹ ਭਾਰਤ ਦੇ ਗ੍ਰਹਿ ਮੰਤਰੀ ਦੇ ਤਹਿਤ ਕੰਮ ਕਰਦੀ ਹੈ, ਅਮਿਤ ਸ਼ਾਹ ਦੇ ਤਹਿਤ ਕੰਮ ਕਰਦੀ ਹੈ, ਤੇ ਦਿੱਲੀ ਦੇ ਉਪ ਰਾਜਪਾਲ ਭਾਰਤ ਸਰਕਾਰ ਦੇ ਏਜੰਟ ਦੇ ਤੌਰ ਤੇ ਉੱਥੇ ਕੰਮ ਕਰ ਰਹੇ ਆ। ਅੱਗੇ ਵੀ ਉਪ ਰਾਜਪਾਲ ਨੇ ਦਿੱਲੀ ਦੀ ਸਰਕਾਰ ਨੂੰ, ਅਰਵਿੰਦ ਕੇਜਰੀਵਾਲ ਨੂੰ ਕੋਈ ਕੰਮ ਨਹੀਂ ਸੀ ਕਰਨ ਦਿੱਤਾ। ਹੁਣ ਇਹਨਾਂ ਤਰੀਕਿਆਂ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਭੈਅਤੀਤ ਕਰਨ ਦੀ ਜਿਹੜੀ ਹੈ ਇੱਕ ਕੋਸ਼ਿਸ਼ ਹੈ, ਜਿਹਦਾ ਜਿੰਨਾ ਵਿਰੋਧ ਹੋਵੇ ਉਹ ਕੀਤਾ ਜਾਣਾ ਚਾਹੀਦਾ ਹੈ। ਸੋ ਕਾਨੂੰਨ ਰੋਜ਼ ਨਵੇਂ ਬਣਾਏ ਜਾ ਰਹੇ ਨੇ, ਇਸ ਤਰ੍ਹਾਂ ਦੇ ਬਣਾਏ ਜਾ ਰਹੇ ਨੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਵਿੱਖ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਸਾਡੀਆਂ ਹਕੂਮਤਾਂ ਬਰਕਰਾਰ ਰਹਿਣ, ਪਰ ਧੱਕੇ ਨਾਲ, ਬੇਇਨਸਾਫੀ ਦੇ ਨਾਲ ਤੇ ਇਸ ਤਰ੍ਹਾਂ ਦੇ ਗਲਤ ਕਿਸਮ ਦੇ ਕਾਨੂੰਨਾਂ ਦੇ ਸਹਾਰੇ ਦੇ ਨਾਲ ਬਹੁਤੀ ਦੇਰ ਤੱਕ ਹਕੂਮਤਾਂ ਚੱਲਿਆ ਨਹੀਂ ਕਰਦੀਆਂ। ਸਾਂਝੀ ਸੱਥ ਦੇ ਅਖੀਰ ਦੇ ਵਿੱਚ ਅਸੀਂ ਅੱਜ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ। ਆਮ ਤੌਰ ਤੇ ਜਦੋਂ ਭਾਰਤ ਦੇ ਵਿੱਚ ਖੁਦਕੁਸ਼ੀਆਂ ਦਾ ਜ਼ਿਕਰ ਹੁੰਦਾ ਹੈ ਤੇ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਕਿਸਾਨ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਰਦੇ ਆ, ਜਾਂ ਖੇਤੀ ਧੰਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ, ਚਾਹੇ ਉਹ ਖੇਤ ਮਜ਼ਦੂਰ ਹੈ ਜਾਂ ਕਿਸਾਨ ਹੈ, ਇਹਨਾਂ ਵਿੱਚ ਖੁਦਕੁਸ਼ੀਆਂ ਕਰਨ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ। ਪਰ ਕੁਝ ਨਵੇਂ ਤੱਥ ਆਏ ਨੇ, ਹੈਰਾਨ ਕਰਨ ਵਾਲੇ ਅੰਕੜੇ ਸਾਡੇ ਸਾਹਮਣੇ ਆਏ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਜਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਜਿਹੜੀ ਹੈ ਇਸ ਵਾਰ ਜਿਹੜੀ ਸਾਡੇ ਸਾਹਮਣੇ ਹੈ, ਇਹਦੇ 'ਚ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਆ। ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਭਾਰਤ ਦੇ ਵਿੱਚ ਖੁਦਕੁਸ਼ੀਆਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਕਿਸਾਨਾਂ ਦਾ, ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਇਹ ਦੱਸਦੀ ਹੈ ਕਿ ਸਾਲ 2018 ਦੇ ਵਿੱਚ ਖੁਦਕੁਸ਼ੀਆਂ ਕਰਨ ਵਾਲਿਆਂ 'ਚ ਕਿਸਾਨਾਂ ਤੋਂ ਵੀ ਜ਼ਿਆਦਾ ਬੇਰੁਜ਼ਗਾਰ ਨੌਜਵਾਨ, ਜਾਂ ਨੌਜਵਾਨ ਨਹੀਂ ਵੀ ਆ, ਜਵਾਨੀ ਦੀ ਉਮਰ ਹਟਾ ਚੁੱਕੇ ਆ, ਰੁਜ਼ਗਾਰ ਨਹੀਂ ਮਿਲਿਆ ਉਹ, ਜਾਂ ਜਿਹੜੇ ਆਪਣਾ ਰੁਜ਼ਗਾਰ ਕਰ ਰਹੇ ਲੋਕ ਹੈਗੇ ਆ, ਜਿਹੜੇ ਕਿਸੇ ਨੌਕਰੀ ਤੇ ਨਹੀਂ ਆ, ਸਵੈ ਰੁਜ਼ਗਾਰ ਕਰਦੇ ਆ, ਉਹਨਾਂ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਅਧਿਕਾਰਕ ਅੰਕੜੇ ਜਿਹੜੇ ਆਏ ਆ ਸਾਲ 2018 ਦੇ ਵਿੱਚ, ਔਸਤਨ 35 ਬੇਰੁਜ਼ਗਾਰਾਂ ਨੇ ਤੇ 36 ਸਵੈ ਰੁਜ਼ਗਾਰ ਕਰਨ ਵਾਲੇ ਲੋਕਾਂ ਨੇ ਹਰ ਰੋਜ਼ ਸੁਸਾਈਡ ਕੀਤਾ। ਹਰ ਰੋਜ਼ ਮਤਲਬ ਜਿਹੜੇ ਬੇਰੁਜ਼ਗਾਰ ਉਹ 35 ਰੋਜ਼ ਖੁਦਕੁਸ਼ੀ ਕਰ ਰਹੇ ਆ ਭਾਰਤ ਦੇ ਵਿੱਚ, ਤੇ ਜਿਹੜੇ ਆਪਣਾ ਰੁਜ਼ਗਾਰ ਚਲਾ ਰਹੇ ਆ, ਕਿਸੇ ਨੌਕਰੀ 'ਚ ਨਹੀਂ ਹੈ ਪਰ ਉਹ ਸਵੈ ਰੁਜ਼ਗਾਰ ਚਲਾਉਂਦੇ ਆ, ਆਪਣਾ ਕਾਰੋਬਾਰ ਕਰਦੇ ਆ, ਛੋਟਾ ਕਰਦੇ ਆ, 36 ਲੋਕ ਉਹ ਆ ਜਿਹੜੇ ਰੋਜ਼ ਸੁਸਾਈਡ ਕਰ ਰਹੇ ਆ ਭਾਰਤ ਦੇ ਵਿੱਚ। ਇਹ ਦੋਨੋਂ ਜਿਹੜੀਆਂ ਸ਼੍ਰੇਣੀਆਂ ਹੈਗੀਆਂ, ਇੱਕ ਬੇਰੁਜ਼ਗਾਰ ਤੇ ਇੱਕ ਸਵੈ ਰੁਜ਼ਗਾਰ ਵਾਲੇ, ਇਹਨਾਂ ਦੋਨਾਂ ਸ਼੍ਰੇਣੀਆਂ ਦੇ ਵਿੱਚ ਇਸ ਸਾਲ 26,085 ਮਾਮਲੇ ਖੁਦਕੁਸ਼ੀ ਦੇ ਦਰਜ ਕੀਤੇ ਗਏ ਆ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਆ ਕਿ 13,149 ਸਵੈ ਰੁਜ਼ਗਾਰ ਕਰਨ ਵਾਲੇ ਤੇ 12,936 ਬੇਰੁਜ਼ਗਾਰਾਂ ਨੇ ਆਪਣੀ ਜਾਨ ਦੇ ਦਿੱਤੀ। ਜਦਕਿ ਕਿਸਾਨਾਂ ਦੀ ਗੱਲ ਕਰੀਏ, ਇਸ ਸਮੇਂ ਦੇ ਦੌਰਾਨ 10,349 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਸੋ ਸਾਲ 2018 'ਚ ਦੇਸ਼ ਵਿੱਚ, ਭਾਰਤ ਦੇ ਵਿੱਚ ਕੁੱਲ ਕਿੰਨੀਆਂ ਖੁਦਕੁਸ਼ੀਆਂ ਹੋਈਆਂ, ਜੇ ਉਹਦੀ ਗੱਲ ਕਰੀਏ ਤਾਂ
2018 ਚ ਭਾਰਤ ਦੇ ਵਿੱਚ 1,34,516 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹ 2017 ਦੇ ਮੁਕਾਬਲੇ 3.5% ਜ਼ਿਆਦਾ ਹੈ। ਪ੍ਰਤੀ ਲੱਖ ਆਬਾਦੀ ਜਿਹੜੀ ਆ, 1 ਲੱਖ ਦੀ ਆਬਾਦੀ 'ਚ ਜਿਹੜੀ ਮੌਤ ਦੀ ਦਰ ਜਿਹੜੀ ਹੈ ਉਹ 'ਚ ਵੀ ਵਾਧਾ ਜਿਹੜਾ ਦਰਜ ਹੋਇਆ 0.3% ਦਾ। ਤੇ ਜਿਹੜੀ ਜਾਣਕਾਰੀ ਆਈ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ, ਉਹਦੇ ਮੁਤਾਬਕ ਜਿਹੜੀ ਘਰੇਲੂ ਔਰਤਾਂ ਹਾਊਸ ਵਾਈਫਸ ਜਿਹੜੀਆਂ ਉਹਨਾਂ 'ਚ ਵੀ ਅੱਜ ਕੱਲ੍ਹ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਜਿਹੜੀ ਆ ਵੱਧ ਰਹੀ ਹੈ। ਸਾਲ 2018 ਚ 42,391 ਔਰਤਾਂ ਨੇ ਜਾਨ ਦਿੱਤੀ ਹੈ, ਜਿਹਦੇ ਵਿੱਚੋਂ 54% ਤੋਂ ਜ਼ਿਆਦਾ ਜਿਹੜੀਆਂ 22,937 ਜਿਹੜੀਆਂ ਘਰੇਲੂ ਔਰਤਾਂ ਸੀਗੀਆਂ, ਗ੍ਰਹਿਣੀਆਂ ਸੀਗੀਆਂ। ਤੇ ਜਿਹੜੇ ਸਰਕਾਰੀ ਖੇਤਰ ਹੈਗੇ ਆ, ਜੇ ਉਹਨਾਂ ਦਾ ਜ਼ਿਕਰ ਕਰਨਾ ਹੋਵੇ ਵੀ ਜਿਹੜੇ ਵੱਖ-ਵੱਖ ਸੈਕਟਰ ਹੈਗੇ ਆ ਸਾਡੇ, ਜਿੱਦਾਂ ਸਰਕਾਰੀ ਕਰਮਚਾਰੀ ਹੈ, ਉਹਨਾਂ ਨੇ 1,707 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਜਿਹੜੇ ਪ੍ਰਾਈਵੇਟ ਮੁਲਾਜ਼ਮ ਹੈ ਉਹਨਾਂ 'ਚ ਜ਼ਿਆਦਾ ਖੁਦਕੁਸ਼ੀ ਦਾ ਰੁਝਾਨ ਹੈ। ਪ੍ਰਾਈਵੇਟ ਮੁਲਾਜ਼ਮਾਂ ਨੇ ਜਿਹੜੇ ਆ 8,246 ਮੁਲਾਜ਼ਮਾਂ ਨੇ ਸੁਸਾਈਡ ਕੀਤਾ। ਤੇ ਵਿਦਿਆਰਥੀਆਂ ਨੇ ਵੀ ਖੁਦਕੁਸ਼ੀ, ਦੇਖੋ ਇਹ ਬੜੀ ਦੁਖਦਾਇਕ ਗੱਲ ਹੈ ਕਿ ਸਾਡੇ ਵਿਦਿਆਰਥੀ ਵੀ ਸੁਸਾਈਡ ਕਰ ਰਹੇ ਆ। 10,159 2018 ਚ 10,159 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਤੇ ਭਾਰਤ ਦੇ ਵਿੱਚ ਖੁਦਕੁਸ਼ੀਆਂ ਦੇ ਜਿਹੜੇ ਅੱਧੇ ਤੋਂ ਜ਼ਿਆਦਾ ਮਾਮਲੇ ਜਿਹੜੇ ਆ ਉਹ 5 ਸੂਬਿਆਂ 'ਚ ਦਰਜ ਹੋਏ ਆ। 5 ਸੂਬਿਆਂ 'ਚ, ਯਾਨੀ 50% ਤੋਂ ਜ਼ਿਆਦਾ ਖੁਦਕੁਸ਼ੀਆਂ 5 ਸੂਬਿਆਂ 'ਚ ਹੋਈਆਂ। ਕਿੱਥੇ? ਮਹਾਰਾਸ਼ਟਰ 'ਚ ਹੋਈਆਂ 7,972, ਤਾਮਿਲਨਾਡੂ 'ਚ ਹੋਈਆਂ 13,896, ਪੱਛਮੀ ਬੰਗਾਲ 'ਚ 13,255, ਮੱਧ ਪ੍ਰਦੇਸ਼ 'ਚ 11,775 ਤੇ ਕਰਨਾਟਕਾ 'ਚ 11,561। ਗਨੀਮਤ ਹੈ ਕਿ ਇਹਨਾਂ 'ਚ ਪੰਜਾਬ ਦਾ ਨਾਂ ਨਹੀਂ ਹੈ, ਪਰ ਪੰਜਾਬ ਦੇ ਵਿੱਚ ਵੀ ਖੁਦਕੁਸ਼ੀਆਂ ਹੋ ਰਹੀਆਂ। ਪਰ ਪੰਜਾਬ 'ਚ ਜਿਹੜੀਆਂ ਬਹੁਤੀਆਂ ਜ਼ਿਆਦਾ ਖੁਦਕੁਸ਼ੀਆਂ ਉਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ। ਪੰਜਾਬ ਬਾਰੇ ਜੇ ਕੋਈ ਹੋਰ ਅੰਕੜੇ ਆਉਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਇਹ ਖੁਦਕੁਸ਼ੀਆਂ ਕਿਉਂ ਹੋ ਰਹੀਆਂ? ਸਵਾਲ ਇਹ ਪੈਦਾ ਹੁੰਦਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਬੇਰੁਜ਼ਗਾਰ ਬੰਦਾ ਖੁਦਕੁਸ਼ੀ ਕਰ ਰਿਹਾ। ਸਭ ਤੋਂ ਜ਼ਿਆਦਾ ਖੁਦਕੁਸ਼ੀ ਬੇਰੁਜ਼ਗਾਰੀ ਕਰਕੇ ਹੋ ਰਹੀ ਹੈ, ਜਾਂ ਸਵੈ ਰੁਜ਼ਗਾਰ, ਜਿਹਦਾ ਆਪਣਾ ਰੁਜ਼ਗਾਰ ਹੈ ਉਹ ਕਰ ਰਿਹਾ। ਇਹਦਾ ਮਤਲਬ ਉਹਦਾ ਰੁਜ਼ਗਾਰ ਨਹੀਂ ਚੱਲ ਰਿਹਾ। ਉਹ ਰੁਜ਼ਗਾਰ ਜਿਹੜਾ ਆ ਦੇਸ਼ ਦੀ ਵਿਵਸਥਾ ਨੇ ਉਹਦਾ ਤਬਾਹ ਕਰ ਦਿੱਤਾ ਹੈ, ਇਸੇ ਕਰਕੇ ਖੁਦਕੁਸ਼ੀ ਵੱਲ ਵਧਿਆ। ਜਿਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਖੁਦਕੁਸ਼ੀ ਕਰ ਰਿਹਾ। ਜਿਹੜਾ ਆਪਣਾ ਰੁਜ਼ਗਾਰ ਚਲਾ ਰਿਹਾ, ਕਿਸੇ ਨੌਕਰੀ 'ਚ ਨਹੀਂ ਹੈ, ਆਪਣਾ ਰੁਜ਼ਗਾਰ ਉਹਨੇ ਚਲਾਇਆ ਸੀ। 2018 ਦਾ ਉਹ ਸਾਲ ਹੈ ਜਦੋਂ ਨੋਟਬੰਦੀ ਜਿਹੜੀ ਲਾਗੂ ਹੋ ਗਈ ਸੀ। ਇਹਦਾ ਮਤਲਬ ਨੋਟਬੰਦੀ ਤੋਂ ਬਾਅਦ ਜਿਹੜੀ ਕਿਸਾਨੀ ਤੇ ਖੇਤੀ ਨਾਲ ਧੰਦੇ ਨਾਲ ਜੁੜੇ ਜਿਹੜੇ ਲੋਕ ਆ ਉਹਨਾਂ ਦੀ ਖੁਦਕੁਸ਼ੀ ਤੋਂ ਜ਼ਿਆਦਾ ਖੁਦਕੁਸ਼ੀ ਕਿੱਥੇ ਹੋ ਗਈ? ਬੇਰੁਜ਼ਗਾਰ ਤੇ ਸਵੈ ਰੁਜ਼ਗਾਰ, ਜਿਨ੍ਹਾਂ ਦੇ ਆਪਣੇ ਧੰਦੇ ਚੌਪਟ ਹੋ ਗਏ, ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ। ਉਹਨਾਂ ਦੀ ਖੁਦਕੁਸ਼ੀਆਂ ਲਗਾਤਾਰ ਵੱਧ ਰਹੀਆਂ। ਇਹ ਸੋਚਣ ਵਾਲੀ ਗੱਲ ਹੈ, ਪਰ ਸਰਕਾਰ ਕੋਲ ਸੋਚਣ ਦਾ ਵਕਤ ਨਹੀਂ ਹੈ। ਸਰਕਾਰ ਕੋਲ ਸਿਰਫ ਤੇ ਸਿਰਫ ਦੁਬਾਰਾ ਫਿਰ ਕਿੱਦਾਂ ਹਕੂਮਤ ਚਾਉਣਾ ਇਸ ਗੱਲ ਦਾ ਸੋਚਣ ਦਾ ਵਕਤ ਹੈ, ਜਾਂ ਸਾਜ਼ਿਸ਼ਾਂ ਰਚਣ ਦਾ ਵਕਤ ਹੈ ਸਰਕਾਰ ਦੇ ਕੋਲ। ਇਹ ਜਵਾਬਦੇਹੀ ਕੋਈ ਨਹੀਂ ਹੈ ਸਰਕਾਰ ਦੀ। ਇਹ ਆਪਣੇ ਆਪ ਦੇ ਵਿੱਚ ਬੜੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਪਰ ਨਾਲ ਨਾਲ ਮੈਨੂੰ ਲੱਗਦਾ ਕਿ ਜਿਸ ਕਿਸਮ ਦਾ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਉੱਠ ਰਿਹਾ, ਉਹ ਇੱਕ ਰਾਜਨੀਤਿਕ ਦ੍ਰਿਸ਼ਟੀ ਜੇ ਉਹਨੂੰ ਮਿਲ ਜਾਂਦੀ ਹੈ, ਰਾਜਨੀਤਿਕ ਨਜ਼ਰੀਆ ਮਿਲ ਜਾਂਦਾ ਹੈ, ਤਾਂ ਫਿਰ ਇਹਦੇ ਵਿਰੋਧ ਦੇ ਵਿੱਚ ਵੀ ਇੱਕ ਅੰਦੋਲਨ, ਇੱਕ ਲਹਿਰ ਜਿਹੜੀ ਹੈ ਉਹ ਛਿੜਨ ਦੀ ਸੰਭਾਵਨਾ ਵੀ ਨਾਲੋਂ ਨਾਲ ਬਣ ਰਹੀ ਹੈ। ਇਹਦੇ ਨਾਲ ਹੀ ਅਸੀਂ ਅੱਜ ਦਾ ਸਾਂਝੀ ਸੱਥ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਅਗਲੇ ਹਫ਼ਤੇ ਸਾਂਝੀ ਸੱਥ ਵਿੱਚ ਇਸੇ ਦਿਨ ਇਸੇ ਵਕਤ ਫਿਰ ਆਪਣੀ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਸਾਹਿਬ ਨੂੰ ਆ ਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ।